जिसले असी पैलेस च जाके गेट दे मोहरे बड़े तो सरदारा ने फुल सिट्टे तो भंगड़े पाए वीडियो बनाइया कहेंगे साडा ब्याह ही बरात वाला हो गया जिस पाकिस्तानी आ गया इन्ना चाह चढ़िया। फिर उन्होंने औरतां भी बच्चियां भी सारियां भज भज के वीडियो बनाउण साडे नाल। वो कहेंगा सॉरी दियो इन्होंने हुण खा पी भी लैण दवो वीडियो बनाई जानियां। इन्ना उन्होंने साडा इस्तकबाल किया। मिस पूजा नाल मुलाकात कराई उन्होंने ਜਿਹੜੀ ਗਾਣੇ ਗਾਉਂਦੀ ਆ। ਉਹਦਾ ਨਾਲ ਉਹ ਕੋਲ ਜਿਸਲੇ ਇੱਥੋਂ ਜਿਸਲੇ ਅਸੀਂ ਚੱਲੇ ਆ ਨਾ ਉਸਲੇ ਮੈਂ ਇੱਦਾਂ ਬੰਦੇ ਬੈਠੇ ਮੈਨੂੰ ਕਹਿੰਦੇ ਵੀ ਮੈਂ ਇਹਨਾਂ ਨੂੰ ਕਿਹਾ ਮੈਂ ਯਾਰ ਜੇ ਮੇਰੀ ਜੈਕ ਲੱਗ ਗਿਆ ਨਾ ਮਿਸ ਪੂਜਾ ਨੂੰ ਮਿਲ ਕੇ ਆਊਂਗਾ ਉਹਨੂੰ ਇੱਧਰ ਦੀ ਦਾਵਤ ਦੇ ਕੇ ਆਊਂ। 80-85 ਸਾਲਾਂ ਦਾ ਸੀ ਮੰਜੇ ਤੇ ਪਿਆ ਹਿੱਲਣੋਂ ਆਵਾ ਯਾਰ ਜਿਸਲੇ ਉਹਨੂੰ ਪਤਾ ਲੱਗਿਆ ਵੀ ਪਾਕਿਸਤਾਨੋਂ ਗੁਲਾਮ ਨਬੀ ਫੌਜੀ ਦਾ ਬੇਟਾ ਆ ਉਹਨੇ ਰਜਾਈ ਲਾ ਕੇ ਮਾਰੀ ਕਰੇ ਵਾਹ ਪਈ ਵਾਹ ਵਾਹ ਪਈ ਵਾਹ ਇੰਨਾ ਚਾਅ ਉਹਨੇ ਕੀਤਾ। ਫਿਰ ਉਸੇ ਟਾਈਮ ਉਹਦੀਆਂ ਨੋਹਾਂ ਧੀਆਂ ਆ ਗਈਆਂ ਉਹ ਮੇਰੀਆਂ ਵੀਡੀਓ ਬਣਾਉਣ ਲੱਗ ਪਈਆਂ ਮੁੰਡੇ ਆ ਗਏ ਮੈਨੂੰ ਭੁੱਲਦੇ ਨਹੀਂ। ਕਲੀਅਰ ਸ਼ਰੀਫ ਜਿਹੜੇ ਗਏ ਆ ਤਾਂ ਸਾਡੇ ਜਾਂਦਿਆਂ ਨੂੰ ਨਾ ਕਵਾਲੀ ਲੱਗੀ ਹੋਈ ਸੀ ਤੇ ਮੈਂ ਨਾ ਤਮੰਨਾ ਕੀਤੀ ਵੀ ਕੋਈ 2-4 ਹਜ਼ਾਰ ਰੁਪਈਆ ਮੰਮੀ ਕਵਾਲੀ ਤੋਂ ਸਿੱਟਾਂ। ਪਰ ਇੱਕ ਸਰਦਾਰ ਖਲੋਤਾ ਸੀ ਕਵਾਲੀ ਵਾਲੇ ਦੇ ਸਿਰ ਦੇ ਉੱਤੇ ਉਹ ਕੋ ਬਰੀਫ ਕੇਸ ਨਵੀਆਂ ਦੱਥੀਆਂ ਦਾ ਭਰਿਆ ਹੋਇਆ ਉਹ ਬਰੀਫ ਕੇਸ ਖੋਲੇ ਦੱਥੀ ਕੱਢੇ ਇੰਜ ਕਰਕੇ ਪੜਿਆ ਇੰਜ ਸਿੱਟ ਦੇ। ਅੱਲਾ ਜਾਣੇ ਉਹ ਸਰਦਾਰ ਕੋ ਕਿੰਨਾ ਕੁ ਪੈਸਾ ਸੀ ਤੇ ਅਸੀਂ ਫਿਰ ਸ਼ਰਬਤ ਦੇ ਗਾਹਾਂ ਹੀ ਨਹੀਂ ਹੋਏ। ਅਸੀਂ ਕਿਹਾ ਇਹ ਸਾਡੇ ਬੁੱਕਤ ਦਾ ਕੰਮ ਨਹੀਂ। ਜਿਹੜੀਆਂ ਬੱਚੀਆਂ ਉਹਨਾਂ ਨੇ ਕਿਹੜਾ ਅੰਕਲ ਜੀ ਕਿਆ ਹਾਲ ਆ ਕਿੱਦਾਂ ਪਰਿਵਾਰ ਤੁਹਾਡਾ ਤੇ ਜਿਹੜੀਆਂ ਸਿਆਣੀਆਂ ਆ ਉਹਨਾਂ ਨੇ ਵੀਰ ਜੀ ਪਰਿਵਾਰ ਠੀਕ ਆ ਬੱਚੇ ਠੀਕ ਆ ਆਹ ਹੀ ਗੱਲਾਂ ਤਾਂ ਉੱਥੋਂ ਭੁੱਲਣ ਨਹੀਂ ਦਿੰਦੀਆਂ। ਤੇ ਮੈਨੂੰ ਫਿਰ ਜਿਹੜਾ ਉਹਨਾਂ ਨੇ ਪ੍ਰੋਟੋਕੋਲ ਦਿੱਤਾ ਮੈਂ ਭੁੱਲ ਹੀ ਨਹੀਂ ਸਕਦਾ। ਅੱਛਾ अस्सलाम वालेकुम सत श्री अकाल प्रणाम दोस्तों। एक पिंड पंजाब दा चैनल की टीम अज पहुंचे जी ਚੱਕ नंबर 299 ਜੀਂਬੇ ਬਾਬਾ ਬਲੀ ਸ਼ੇਰ ਵਾਲਾ 99 ਵੀ ਇਹਨੂੰ ਕਹਿੰਦੇ ਆ ਜੀ। ਇੱਥੇ ਸਾਡੀ ਮੁਲਾਕਾਤ ਆ ਜੀ ਰਾਣਾ ਅਸਗਰ ਅਲੀ ਸਾਹਿਬ ਜਿਹੜਾ ਕਿ ਜਲੰਧਰ ਚੋਂ ਉੱਠ ਕੇ ਆਏ ਰੀਸੈਂਟਲੀ ਜਿਹੜਾ ਚੜ੍ਹਦੇ ਪੰਜਾਬ ਦਾ ਵਿਜ਼ਿਟ ਵੀ ਕੀਤਾ ਪੂਰੇ ਪੰਜਾਬ ਦਾ ਵਿਜ਼ਿਟ ਕੀਤਾ। ਆਪਾਂ ਇਹਨਾਂ ਕੋਲ ਗੱਲਾਂ ਬਾਤਾਂ ਪੁੱਛਣੀਆਂ ਕਿ ਇਹ ਜਦੋਂ ਇੰਡੀਆ ਵਿੱਚ ਗਏ ਆ ਇਹਨਾਂ ਨੇ ਵੀਜ਼ਾ ਕਿਸ ਤਰ੍ਹਾਂ ਲਿਆ ਕਿਹੜੀਆਂ ਮੁਸ਼ਕਲਾਤ ਪੇਸ਼ ਆਈਆਂ ਉੱਥੇ ਜਾ ਕੇ ਲੋਕਾਂ ਦਾ ਵਰਤਾਓ ਇਹਨਾਂ ਨਾਲ ਕਿਸ ਤਰ੍ਹਾਂ ਦਾ ਸੀਗਾ ਕਿੰਨਾ ਪਿਆਰ ਮੁਹੱਬਤ ਮਿਲਿਆ ਕੀ ਪਰੇਸ਼ਾਨੀਆਂ ਉਹ ਸਾਰਾ ਆਪਾਂ ਇਹਨਾਂ ਨਾਲ ਡਿਸਕਸ ਕਰਨਾ ਜੀ। ਜੀ ਰਾਣਾ ਸਾਹਿਬ ਤੁਸੀਂ ਇੰਡੀਆ ਜਾ ਕੇ ਆਏ ਹੋ ਤੁਸੀਂ ਆਪਣੇ ਜ਼ਰਾ ਟੂਰ ਦੇ ਬਾਰੇ ਸਾਨੂੰ ਦੱਸੋ ਗੱਲਾਂ ਬਾਤਾਂ। ਅਸਲਾਮ ਵਾਲੇਕੁਮ ਜੀ। ਮੈਂ ਜੀ ਇੱਥੇ ਪਾਕਿਸਤਾਨ ਆਇਆ ਇੱਕ ਉੱਥੋਂ ਦੋਸਤ ਮੇਰਾ ਅੱਛਾ ਜੀ ਉਹਦੀਆਂ ਹਮਸ਼ੀਰਾ ਦੋ ਇੱਥੇ ਵਿਆਹੀਆਂ ਹੋਈਆਂ ਸੀ। ਅੱਛਾ ਜੀ ਉਹਨਾਂ ਕੋਲ ਆ ਮੈਨੂੰ ਇੱਕ ਮੇਰੇ ਦੋਸਤ ਨੇ ਦੱਸਿਆ ਵੀ ਇੰਡੀਆ 'ਚ ਪ੍ਰਾਹੁਣਾ ਇੱਕ ਆਇਆ ਵੀ ਉਹ ਗੱਲਾਂ ਬਾਤਾਂ ਬਹੁਤ ਕਰਦਾ ਬਹੁਤ ਚਾਸ ਆਉਂਦੀ ਆ। ਮੈਂ ਕਿਹਾ ਵੀ ਮੈਨੂੰ ਮੈਂ ਆਪਰੇਸ਼ਨ ਕਰਾਇਆ ਸੀ ਬਾਈਪਾਸ ਮੈਂ ਕਿਹਾ ਯਾਰ ਮੇਰੇ ਕੋਲ ਤੁਰ ਫਿਰ ਨਹੀਂ ਹੁੰਦਾ ਤੇ ਜੇ ਤੁਰ ਫਿਰ ਹੁੰਦਾ ਆਪਾਂ ਗੱਲਾਂ ਬਾਤਾਂ ਸੁਣਦੇ ਉਹ ਕਹਿੰਦਾ ਮੈਂ ਉਹਨੂੰ ਇੱਥੇ ਬਿਠਾ ਲਿਆ ਨਾ। ਅੱਛਾ ਉਹ ਲੈ ਆਈ ਜਿਸਲੇ ਅਸੀਂ ਉਹਨੂੰ ਮਿਲੇ ਆ ਅਕਰਮ ਖਾਨ ਸਰਪੰਚ ਉਹਦਾ ਨਾਂ ਸੀ ਜੀ। ਉਹ ਲਹਿੰਦੀ ਸਾਈਡ ਤੇ ਆਇਆ ਸੀਗਾ ਉਹ ਗੇਅਰ ਬਣਾਇਆ ਬਿਲਕੁਲ ਬਾਬੇ ਬਲੀ ਸ਼ੇਰ ਦੇ ਦਰਬਾਰ ਉਹ ਤਾਂ ਲੁਧਿਆਣੇ 'ਚੋਂ ਆਇਆ ਸੀ। ਹਾਂ ਜੀ ਲੁਧਿਆਣੇ 'ਚ ਅਸਲ ਮੈਂ ਤਾਂ ਹੁਣ ਫਿਰ ਕੇ ਆਇਆ ਨਾ ਉੱਥੇ ਉਹ ਉਹਨਾਂ ਦਾ ਜ਼ਿਲ੍ਹਾ ਸੰਗਰੂਰ ਆ ਡਿਸਟ੍ਰਿਕਟ ਜਿਹੜਾ ਐਂਡ ਦਾ ਪਿੰਡ ਬਹੁਤ ਲੁਧਿਆਣੇ ਦੇ ਨਾਲ ਲੱਗਦਾ ਬਿਲਕੁਲ ਬਾਰਡਰ ਤੇ ਉਹਨਾਂ ਦੇ ਪਿੰਡ ਤੋਂ ਅਗਲਾ ਜਿਹੜਾ ਪਿੰਡ ਆ ਉਹ ਲੁਧਿਆਣੇ 'ਚ। ਮੈਂ ਤਾਂ ਉੱਥੇ ਫਿਰ ਕੇ ਆਇਆ ਹੁਣ ਸਾਰੇ ਤੇ ਉਹ ਜਿਸਲੇ ਉੱਥੇ ਅਸੀਂ ਮਿਲੇ ਉਹਨੂੰ ਉਹ ਆਇਆ ਸਾਡੇ ਕੋਲ ਫਿਰ ਉਹ ਲੈ ਕੇ ਆ ਗਿਆ ਦੋਸਤ ਮੇਰਾ ਉਹਨੂੰ ਜੇ ਮਿਲੇ ਤਾਂ ਬਹੁਤ ਖੁਸ਼ ਹੋਇਆ ਉਹ ਸ਼ਾਮ ਤਾਈਂ ਸਾਡੇ ਕੋਲ ਰਿਹਾ ਜਿਹੜੇ ਕਿ ਜੋਗੇ ਸੀ ਅਸੀਂ ਖਿਦਮਤ ਉਹਦੀ ਕੀਤੀ। ਸ਼ਾਮ ਨੂੰ ਕਹਿੰਦਾ ਮੈਂ ਜਾਣਾ ਆਪਣੇ ਘਰ ਭੈਣਾਂ ਕੋਲ ਮੈਂ ਕਿਹਾ ਯਾਰ ਤੂੰ ਮੇਰੇ ਕੋਲ ਰਹਿ ਲਾ ਕਹਿੰਦਾ ਨਹੀਂ ਮੇਰਾ ਯਾਰ ਮੈਂ ਦੂਸਰੇ ਮੁਲਕ 'ਚੋਂ ਆਇਆ ਤਾਂ ਭੈਣਾਂ ਨੂੰ ਮੈਂ ਮਿਲਣਾ
ਚਲੇ ਗਿਆ ਸਵੇਰ ਸਵਖਤੇ ਉਹ ਫਿਰ ਆਪਣੇ ਆਪ ਹੀ ਆ ਗਿਆ ਅੱਛਾ ਆਪਣੇ ਭਾਣਜੇ ਨੂੰ ਨਾਲ ਲੈ ਕੇ। ਮੈਂ ਕਿਹਾ ਵੀ ਤੂੰ ਮੈਨੂੰ ਕਹਾਂਗਾ ਬਾਈ ਬੁਰਾ ਨਾ ਮਹਿਸੂਸ ਕਰੀ, ਮੇਰਾ ਨਾ ਤੇਰੇ ਕੋਲ ਦਿਲ ਬਹੁਤ ਲੱਗਿਆ। ਅੱਛਾ ਮੈਂ ਕਿਹਾ ਮੈਂ ਕਾਹਲੇ ਬੁਰਾ ਮਹਿਸੂਸ ਕਰਨਾ। ਉਹ ਫਿਰ 10 ਦਿਨ ਰਿਹਾ ਜੀ, ਉਹ ਫਿਰ 10 ਦਿਨ ਮੇਰੇ ਕੋਲ ਹੀ ਰਿਹਾ। ਕਹਿੰਦਾ ਮੇਰਾ ਤੇਰੇ ਕੋਲ ਦਿਲ ਬਹੁਤ ਲੱਗਿਆ ਯਾਰ। ਉਹ ਐਸਾ ਫਿਰ ਉਹਦੇ ਨਾਲ ਭਰਪਣ ਬਣਿਆ, ਦੋਸਤਾਂ ਨਾਲ ਬਣਿਆ। ਉਹ ਇੰਡੀਆ ਚਲਾ ਗਿਆ। ਇੰਡੀਆ 'ਚੋਂ ਫਿਰ ਉਹਨੇ ਮੈਨੂੰ ਫੋਨ ਕੀਤਾ ਵੀ ਮੇਰਾ ਮਨ ਨਹੀਂ ਲੱਗਦਾ, ਜਿਹੋ ਜਿਹੀ ਮਰਜ਼ੀ ਕਸਮ ਦਵਾ ਲਾ। ਮੈਂ ਕਿਹਾ ਮੇਰਾ ਆਪਣਾ ਨਹੀਂ ਲੱਗਦਾ। ਉਹ ਕਹਿੰਦਾ ਤੂੰ ਪਾਸਪੋਰਟ ਬਣਵਾ, ਮੈਂ ਇੱਥੋਂ ਕਾਗਜ਼ ਘਲਾਉਣਾ ਤਾਂ ਤੇਰਾ ਵੀਜ਼ਾ ਲੱਗੂਗਾ। ਉਹਨੇ ਕਾਗਜ਼ ਘਲਾਏ, ਵੀਜ਼ਾ ਲੱਗਿਆ। ਜਿਸ ਲਈ ਫਿਰ ਮੈਂ ਗਿਆ ਉੱਥੇ, ਮੈਨੂੰ ਫਿਰ ਜਿਹੜਾ ਉਹਨਾਂ ਨੇ ਪ੍ਰੋਟੋਕੋਲ ਦਿੱਤਾ ਮੈਂ ਭੁੱਲ ਹੀ ਨਹੀਂ ਸਕਦਾ। ਅੱਛਾ ਇੰਨਾ ਪ੍ਰੋਟੋਕੋਲ ਦਿੱਤਾ ਸਭ। ਮੈਂ ਉਹਨੂੰ ਕਿਹਾ ਮੈਂ ਬਾਈ ਫਲਾਣੇ ਥਾਂ ਜਾਣਾ। ਉਹ ਕਹਿੰਦਾ ਪੂਰੇ ਇੰਡੀਆ ਜਿੱਥੇ ਕਵੇਂ ਉੱਥੇ ਤੈਨੂੰ ਲੈ ਜਾਵਾਂ। ਬੰਦਾ ਪਹੁੰਚ ਵਾਲਾ ਹੋਣਾ, ਬੰਦਾ ਪਹੁੰਚ ਵਾਲਾ ਸੀ, ਪੂਰੀ ਵਾਲਾ ਜੀ। ਉਹ ਅਪਰੋਚ ਉਹਦੀ ਬਹੁਤ ਸੀ। ਉਹਨੇ ਕਿਹਾ ਕੋਈ ਪੁੱਛੇ ਹੀ ਨਾ ਤੈਨੂੰ। ਫਿਰ ਅਸੀਂ ਸਾਰੇ, ਮੈਨੂੰ ਕਹਿੰਦਾ ਵੀ ਮੈਂ ਕਲੀਅਰ ਸ਼ਰੀਫ ਸਲਾਮ ਸੁੱਖਿਆ ਸੀ ਜਿਸ ਵੇਲੇ ਮੇਰਾ ਭਾਈ ਆਵੇ। ਮੈਂ UPCP 'ਚ ਅਸੀਂ ਫਿਰ ਸਲਾਮ ਕਰਨ ਗਏ। ਫਿਰ ਲੁਧਿਆਣਾ, ਜਲੰਧਰ, ਉਹ ਆਪਣਾ ਸੰਗਰੂਰ, ਉਹ ਜਿੱਥੇ ਛਾਉਣੀਆਂ, ਇੱਕ ਹੋਰ ਜ਼ਿਲ੍ਹਾ ਆਉਂਦਾ ਰਾਹ ਦੇ ਵਿੱਚ, ਬਹੁਤ ਜ਼ਿਲ੍ਹੇ ਆਉਂਦੇ ਰਾਹ ਜਿਸ UPCP ਜਾਈਦਾ। ਸਾਰੇ ਉਹਨੇ ਪਿੰਡਾਂ 'ਚ ਫਿਰਾਇਆ, ਜਿੱਥੇ ਜਿੱਥੇ ਮੈਂ ਕਿਹਾ ਉੱਥੇ ਉੱਥੇ ਮੈਨੂੰ ਲੈ ਕੇ ਗਿਆ। ਅੱਛਾ ਪਹਿਲੇ ਤਾਂ ਤੁਸੀਂ ਇਹ ਦੱਸੋ ਵੀਜ਼ਾ ਤੁਹਾਡਾ ਪਾਕਿਸਤਾਨ 'ਚੋਂ ਕਿਸ ਤਰ੍ਹਾਂ ਲੱਗਾ? ਫਿਰ ਉਹਨੇ ਜਿਹੜੇ ਸਪਾਂਸਰਸ਼ਿਪ ਲੈਟਰ ਘਲਾਇਆ, ਅਸੀਂ ਫਿਰ ਉਹ ਅਪਲਾਈ ਕੀਤਾ ਇਸਲਾਮਾਬਾਦ। ਅੱਛਾ ਬਾ ਕੁਦਰਤ ਵਾਲੇ ਦਾ ਨਿਜ਼ਾਮ, ਪਹਿਲੀ ਸੱਟੇ ਮੇਰਾ ਵੀਜ਼ਾ ਲੱਗ ਕੇ ਆ ਗਿਆ। ਪੈਸੇ ਕਿੰਨੇ ਲੱਗੇ ਸੀ? ਪੈਸੇ ਕੋਈ ਵੀ 1000 ਰੁਪਈਆ ਜੀ, ਸਿਰਫ 1000। ਫੀਸ ਥੋੜੀ ਹੈ ਨਾ? ਫੀਸ ਥੋੜੀ ਆ। 1000 ਰੁਪਈਆ ਲੱਗਿਆ, ਵੀਜ਼ਾ ਲੱਗ ਕੇ ਆ ਗਿਆ ਸਾਡਾ। ਤੇ ਬਾਗੇ ਰਾਹ ਗਏ? ਬਾਗੇ ਰਾਹ ਗਏ। ਬਾਗੇ ਰਾਹ ਜਿਸ ਲਈ ਅਸੀਂ ਗਏ ਆ ਤੇ ਮੈਂ ਮਗਰੋਂ ਇੱਥੋਂ ਨਾ ਸਾਡੇ ਘਰ ਦੇ ਬੰਨਣ ਨਾ ਕਰਨ ਤੋਂ ਬਿਮਾਰ ਆ, ਤੂੰ ਕਿੱਥੇ ਜਾਣਾ ਬਗਾਨੇ ਮੁਲਕ। ਮੇਰਾ ਇੱਕ ਨਾ ਦਿਮਾਗ ਤਿਆਰ ਹੋ ਪਿਆ ਨਾਲ। ਅੱਛਾ ਫਿਰ ਉਹਦਾ ਵੀ ਉਹਨਾਂ ਨੇ ਵੀਜ਼ਾ ਘਲਾਇਆ। ਉਹ ਵੀ ਲੱਗ ਕੇ ਨਾ ਅਸੀਂ ਦੋਨੋਂ ਜਣੇ ਫਿਰ ਜਿਸ ਲਈ ਗਏ ਆ ਤਾਂ ਉਹ ਸਰਪੰਚ ਤਾਂ ਇੱਥੇ ਫਿਰ ਗਿਆ ਸੀ, ਉਹ ਤਾਂ ਪਛਾਣ 'ਚ ਆ ਗਿਆ। ਜਿਸ ਲਈ ਅਸੀਂ ਉਹਨਾਂ ਵਾਲੇ ਦਫ਼ਤਰ 'ਚ ਗਏ ਆ ਤਾਂ ਸਰਪੰਚ ਸਭ ਸਾਹਮਣੇ ਫਿਰੇ ਤਾਂ ਉੱਥੇ ਦਫ਼ਤਰ 'ਚ ਆਉਣ ਨਹੀਂ ਦਿੰਦੇ। ਉਹ ਆਪਣੀ ਪਾਵਰ ਦੇ ਨਾਲ, ਤਲਕ ਦੇ ਨਾਲ ਉੱਥੇ ਆ ਗਿਆ। ਮੈਂ ਕਿਹਾ ਵੀ ਸਰਪੰਚ ਆ, ਉਹ ਸਾਹਮਣੇ ਫਿਰਦਾ। ਨਾਲ ਉਹਦਾ ਬੇਟਾ ਸੀ ਅਰਸ਼ਦ, ਉਹਦਾ ਨਾਂ ਆ। ਉਹਦਾ ਅਸੀਂ ਵਾਕਫ ਕੋਈ ਨਹੀਂ ਸੀ। ਫਿਰ ਅਸੀਂ ਉੱਥੇ ਗਏ ਆ। ਸਮਾਨ ਸਾਡਾ ਅਸੀਂ ਜਿਹੜੇ ਲੈ ਕੇ ਗਏ ਸੀ ਕੋਲ ਲੈ ਕੇ, ਬਾਹਰੋਂ ਆਪਣੀ ਗੱਡੀ ਲੈ ਕੇ ਆਏ ਸੀ। ਉੱਥੋਂ ਅਸੀਂ ਗੱਡੀ 'ਚ ਬੈਠਿਆ। ਮੈਨੂੰ ਕਹਿਣਗਾ ਵੀ ਬਾਈ ਇੱਕ ਸਰਦਾਰਾਂ ਦਾ ਅੱਜ ਸ਼ਾਦੀ ਆ, ਉਹਨਾਂ ਨੇ ਮੈਨੂੰ ਦਾਵਤ ਦਿੱਤੀ ਸੀ। ਮੈਂ ਉਹਨਾਂ ਨੂੰ ਕਿਹਾ ਸੀ ਮੈਂ ਅੱਜ ਨਹੀਂ ਆਉਣਾ ਤੁਹਾਡੀ ਸ਼ਾਦੀ ਤੇ, ਮੇਰਾ ਭਾਈ ਆ ਰਿਹਾ ਪਾਕਿਸਤਾਨ, ਮੈਂ ਉਹਨੂੰ ਲੈਣ ਜਾਣਾ। ਉਹਨਾਂ ਨੇ ਕਿਹਾ ਵੀ ਦਿਨ ਸ਼ਿਪ ਦੇ ਤਾਈਂ ਵੀ ਭਾਈ ਤੇਰਾ ਆ ਜਾਵੇ ਨਾ, ਉਹਨੂੰ ਸਾਡੇ ਪੈਲਸ 'ਚ ਲੈ ਕੇ ਆਉਣਾ। ਜਿਸ ਲਈ ਉਹ ਮੈਂ ਕਿਹਾ ਚਲੋ ਉੱਥੇ ਚੱਲਦੇ ਆ। ਜਿਸ ਲਈ ਅਸੀਂ ਪੈਲਸ 'ਚ ਜਾ ਕੇ ਗੇਟ ਦੇ ਮੋਹਰੇ ਬੜੇ ਆ ਤਾਂ ਸਰਦਾਰਾਂ ਨੇ ਫੁੱਲ ਸਿੱਟੇ, ਉਹ ਭੰਗੜੇ ਪਾਏ, ਵੀਡੀਓ ਬਣਾਈਆਂ। ਕਹਿੰਗੇ ਸਾਡਾ ਵਿਆਹ ਹੀ ਬਰਾਤ ਵਾਲਾ ਹੋ ਗਿਆ ਜਿਹ 'ਚ ਪਾਕਿਸਤਾਨੀ ਆ ਗਿਆ। ਇੰਨਾ ਚਾਅ ਚੜਿਆ। ਫਿਰ ਉਹਨਾਂ ਦੀਆਂ ਔਰਤਾਂ ਵੀ, ਬੱਚੀਆਂ ਵੀ, ਸਾਰੀਆਂ ਭੱਜ ਭੱਜ ਕੇ ਵੀਡੀਓ ਬਣਾਉਣ ਸਾਡੇ ਨਾਲ। ਉਹ ਕਹਿੰਦਾ ਸੌਰੀ ਦਿਓ, ਇਹਨਾਂ ਨੂੰ ਹੁਣ ਖਾ ਪੀ ਵੀ ਲੈਣ ਦਵੋ, ਵੀਡੀਓ ਬਣਾਈ ਜਾਣੀਆਂ। ਇੰਨਾ ਉਹਨਾਂ ਨੇ ਸਾਡਾ ਇਸਤਕਬਾਲ ਕੀਤਾ। ਯਾਨੀ ਬਹੁਤ ਦੀਦ ਕਰਦੇ ਲੋਕ, ਬਹੁਤ। ਮੈਂ ਕਹਿੰਦਾ ਜੀ ਗੱਲ ਹੀ ਛੱਡ ਦੋ, ਇੰਨੇ ਦਿਲ ਦੇ ਸਾਫ਼ ਬੰਦੇ ਆ। ਅਸੀਂ ਜਿੱਦਣ ਅਸੀਂ ਗਏ ਉਦੋਂ ਥਾਣੇ ਜਾ ਕੇ ਦਰਜ ਕਰਵਾਏ ਆ, ਕਰਵਾ ਕੇ ਆ ਗਏ ਆ। ਤੇ ਫੇਰ ਤਾਂ ਜਿੱਥੇ ਮਰਜੀ ਗਏ ਆ। ਥਾਣੇ ਵਾਲੇ ਤੁਹਾਨੂੰ ਕਿੱਦਾਂ ਮਿਲੇ? ਬਹੁਤ ਉਹਨਾਂ ਨੇ, ਅਸੀਂ ਉਹਨਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਵੀ ਜੋ ਇੱਥੇ ਆਪਣੇ ਰਿਵਾਜ ਚੱਲਦਾ। ਉਹਨੇ ਕਿਹਾ ਨਹੀਂ ਜੀ ਸਾਡੀ ਡਿਊਟੀ ਆ, ਇਹ ਕੰਮ ਅਸੀਂ ਨਹੀਂ ਕਰਦੇ। ਇਹ ਆਪਾਂ ਨੂੰ ਸ਼ੌਕ ਕਿੱਦਾਂ ਪਿਆ ਵੀ ਆਪਾਂ ਇੰਡੀਆ ਜਾ ਕੇ ਆਣਾ? ਸ਼ੌਕ ਇਦਾਂ ਪਿਆ ਜੀ, ਮੇਰੇ ਬਜ਼ੁਰਗ ਜਿਹੜੇ ਸੀ ਨਾ ਉਹ ਵੀ ਇੰਡੀਆ ਨੂੰ ਤਰਸਦੇ ਮਰ ਗਏ। ਮੇਰੀ ਤਾਂ ਪੈਦਾਇਸ਼ ਹੈ ਇੱਧਰ ਦੀ, ਤੇ ਗੱਲਾਂ ਬਾਤਾਂ ਕਰਦੇ ਉਹਨਾਂ ਕੋਲ ਮੈਂ ਸੁਣਦਾ ਹੁੰਦਾ ਸੀ, ਮੈਨੂੰ ਚਾਸ ਆਉਂਦੀ। ਮੈਂ ਕਿਹਾ ਵੀ ਕਿਤੇ ਟਾਈਮ ਲੱਗੇ ਤਾਂ ਮੈਂ ਆਪਣਾ ਪਿੰਡ ਜ਼ਰੂਰ ਦੇਖ ਕੇ ਜਿਹੜੀਆਂ ਇੰਨੀਆਂ ਗੱਲਾਂ ਕਰ। ਉਹ ਫਿਰ ਮੈਂ ਆਪਣੇ ਪਿੰਡ ਵੀ ਗਿਆ। ਰਣੀ ਭੱਟੀ ਪਿੰਡ ਸੀ ਸਾਡਾ, ਕਾਲੇ ਬੱਕਰੇ ਦੇ ਲਾਗੇ, ਜਲੰਧਰ 'ਚ।
ਉੱਥੇ ਗਿਆ, ਉੱਥੇ ਦਾ ਫਿਰ ਬਜ਼ੁਰਗ ਇੱਕ ਸੀ ਰਾਮਚੰਦ। ਉਹਨਾਂ ਨੇ ਦੱਸਿਆ ਵੀ ਰਾਮਚੰਦ ਨਾਲ ਸਾਡੇ ਬਹੁਤ ਤਲਕ ਸੀ। ਅੱਧਾ ਪਿੰਡ ਸਾਡਾ ਸਰਦਾਰਾਂ ਦਾ ਸੀ, ਅੱਧਾ ਸਾਡਾ ਸੀ। ਉਹ ਸਰਦਾਰ ਉੱਥੇ ਹੀ ਬੈਠੇ ਆ ਤੇ ਰਾਮਚੰਦ ਨਾਲ ਸਾਡਾ ਬੜਾ ਤਲਕ ਸੀ। ਅੱਛਾ। ਮੈਂ ਫਿਰ ਉਹ ਰਾਮਚੰਦ ਨੂੰ ਜਾ ਕੇ ਮਿਲਿਆ। ਉਹ ਬਜ਼ੁਰਗ ਕੋਈ 80-85 ਸਾਲਾਂ ਦਾ ਸੀ, ਬੁਖਾਰ ਉਹਨੂੰ ਹੈਗਾ ਸੀ। ਅੱਛਾ। ਤੇ 80-85 ਸਾਲਾਂ ਦਾ ਸੀ, ਮੰਜੇ ਤੇ ਪਿਆ, ਹਿੱਲਣੋਂ ਆਵਾਜ਼ਾਰ। ਜਿਸਲੇ ਉਹਨੂੰ ਪਤਾ ਲੱਗਿਆ ਵੀ ਪਾਕਿਸਤਾਨੋਂ ਗੁਲਾਮ ਨਬੀ ਫੌਜੀ ਦਾ ਬੇਟਾ ਆ, ਉਹਨੇ ਰਜਾਈ ਲਾ ਕੇ ਮਾਰੀ, ਕਰੇ ਵਾਹ ਪਈ ਵਾਹ, ਵਾਹ ਪਈ ਵਾਹ। ਅੱਛਾ। ਇੰਨਾ ਚਾਅ ਉਹਨੇ ਕੀਤਾ। ਫਿਰ ਉਸੇ ਟਾਈਮ ਉਹਦੀਆਂ ਨੋਹਾਂ ਧੀਆਂ ਆ ਗਈਆਂ, ਉਹ ਮੇਰੀਆਂ ਵੀਡੀਓ ਬਣਾਉਣ ਲੱਗ ਪਈਆਂ, ਮੁੰਡੇ ਆ ਗਏ, ਮੈਨੂੰ ਉਹ ਭੁੱਲਦੇ ਨਹੀਂ। ਹੋਰ ਕੋਈ ਇਦਾਂ ਦਾ ਵਾਕਿਆ, ਕੋਈ ਕਿੱਸਾ ਜਿਹੜਾ ਤੁਸੀਂ ਸਮਝਦੇ ਵੀ ਮੇਰੇ ਨਾਲ ਅਲੋਕਾਰ ਹੋ ਗਿਆ, ਪਿਆਰ ਮੁਹੱਬਤ ਨੂੰ ਲੈ ਕੇ? ਪਿਆਰ ਮੁਹੱਬਤ ਨੂੰ ਲੈ ਕੇ ਇਦਾਂ ਹੋਈ ਜੀ, ਇੱਕ ਸਰਪੰਚ ਦਾ ਦੋਸਤ ਸੀ ਭਿੰਦਰ ਸਿੰਘ। ਅੱਛਾ। ਉਹਨੇ ਨਾ ਸਾਡੀ ਦਾਵਤ ਕੀਤੀ ਵੀ ਤੁਸੀਂ ਚਾਹ ਪੀਓ ਆਣ ਕੇ ਵੇਖੋ। ਅਸੀਂ ਜਿਸਲੇ ਚਾਹ ਪੀਣ ਗਏ ਤਾਂ ਉਹਦੀਆਂ ਬੱਚੀਆਂ ਵੀ, ਉਹਦੀ ਬੇਗਮ ਵੀ ਸਾਡੇ ਨਾਲ ਵੀਡੀਓ ਬਣਾਉਣ ਲੱਗ ਪਈਆਂ। ਅੱਛਾ। ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਵੀ ਸਾਡੇ ਤਾਂ ਇਹ ਰਿਵਾਜ ਨਹੀਂ, ਇਹ ਮੇਰੇ ਨਾਲ ਹੋ ਕੇ ਵੀਡੀਓ ਬਣਾਉਣੀਆਂ। ਮੇਰੇ ਕੋਲ ਵੀਡੀਓ ਵਜੂਦ ਵੀ ਆ। ਤੇ ਮਗਰ ਉਹਨਾਂ ਮੈਨੂੰ ਸਰਪੰਚ ਨੂੰ ਮੈਂ ਪੁੱਛਿਆ, ਕਹਿਣ ਲੱਗਾ ਵੀ ਇਹ ਲੋਕ ਦਿਲ ਦੇ ਸਾਫ਼ ਆ, ਜਿਸ ਕਰਕੇ ਇਹਨਾਂ ਨਾਲ ਸਾਡਾ ਭਰਪਣ ਬੜਿਆ ਹੈ। ਵਾਕਈ ਫਿਰ ਮੇਰੇ ਨਾਲ ਵੀ ਉਹਨਾਂ ਨੇ ਵਰਤਾਅ ਹੁਣ ਵੀ ਚੱਲ ਰਿਹਾ, ਉਹਦੇ ਨਾਲ ਵਰਤਾਅ ਮੇਰੇ ਲਈ ਹੁਣ ਉਹਨੇ ਕੋਈ ਖੁੰਡਾ 12,000 ਦਾ ਖੁੰਡਾ ਬਣਵਾ ਕੇ ਰੱਖਿਆ ਹੈ। ਅੱਛਾ। ਵੀ ਜਿਸਲੇ ਹੁਣ ਤੂੰ ਆਵੇਂਗਾ ਤੈਨੂੰ ਉਹ ਤੋਹਫੇ ਦੇ ਤੌਰ ਤੇ ਦੇਣਾ। ਇੱਕ ਤਾਂ ਖੁੰਡਾ ਆ ਵੀ ਤੁਹਾਡੇ ਇਹ ਵੀ ਉਹਨਾਂ ਨੇ ਦਿੱਤਾ ਸੀ, ਇਹ ਵੀ ਇੰਡੀਆ 'ਚ ਆਇਆ ਸੀ। ਵਾਹ ਜੀ ਵਾਹ। ਹਾਂ, ਹੁਣ ਕਹਿੰਦੇ ਸੀ ਇਹ ਤਾਂ ਆਉਣ ਲੱਗਿਆ, ਉਹਨਾਂ ਨੇ ਲੈ ਕੇ ਦਿੱਤਾ ਸੀ, ਤੇ ਹੁਣ ਕਹਿੰਦੇ ਸੀਗੇ ਵੀ ਸਪੈਸ਼ਲ ਬਣਵਾਇਆ ਤੈਨੇ। ਉਹ ਇਹਦੇ ਨੂੰ ਵੀ ਵਧੀਆ ਹੋਣਾ। ਵਧੀਆ ਹੀ। ਉਹਨੇ ਮੈਨੂੰ ਵੀਡੀਓ ਤੇ ਇੱਕ ਦਿਨ ਦਿਖਾ ਲਿਆ ਵੀ ਆ, ਪੂਰਾ ਕੋਕਿਆਂ ਦਾ ਮੜਿਆ ਹੋਇਆ। ਅੱਛਾ। ਇਹ ਕਦੇ ਕਿਸੇ ਦੇ ਜੜਿਆ ਵੀ ਆ ਕਿ ਨਹੀਂ? ਹੈ ਇਹ ਤਾਂ ਯਾਰਾਂ ਨੇ ਤੋਹਫਾ ਦਿੱਤਾ ਹੈ ਜੜਨ ਕੇ, ਅੱਲਾ ਕਰੇ ਆਪਣਾ ਉਹੀ ਲੋਕੀ ਇੱਜ਼ਤ ਕਰਦੇ ਆ ਕਰਾਉਂਦੇ। ਅੱਛਾ ਰਾਣਾ ਸਾਹਿਬ, ਉੱਥੇ ਆਪਾਂ ਹੋਰ ਫਿਰ ਜਿਹੜੇ ਇਲਾਕਿਆਂ 'ਚ ਗਏ ਸੀ, ਦੁਕਾਨਾਂ ਤੇ ਵੀ ਗਏ ਹੋਣੇ ਆ, ਕੋਈ ਸ਼ਾਪਿੰਗ ਵੀ ਕੀਤੀ ਹੋਣੀ, ਉਹ ਵੀ ਗੱਲਾਂ ਬਾਤਾਂ ਦੱਸੋ ਸਾਨੂੰ। ਸ਼ਾਪਿੰਗ ਜੀ ਉਹ ਸਰਪੰਚ ਨੇ ਕਰਨੀ ਨਹੀਂ ਦਿੱਤੀ ਸਾਨੂੰ। ਉਹ ਤਕਰੀਬਨ 4-5 ਲੱਖ ਦਾ ਸਮਾਨ ਉਹਨਾਂ ਨੇ ਮੈਨੂੰ ਦਿੱਤਾ। ਮੈਂ ਜੇ ਕਹਿਣਾ ਵੀ ਅਸੀਂ ਕੋਈ ਚੀਜ਼ ਲੈਣੀ, ਉਹ ਕਹਿੰਦਾ ਹਰ ਸ਼ੈ ਮਿਲੂਗੀ, ਸਕੂਨ ਕਰੋ। ਤੂੰ ਜਿੱਥੇ ਫੇਰ ਨਾ ਜਾਣਾ ਸ਼ਾਪਿੰਗ। ਮੈਨੂੰ ਕੋਈ 15-20 ਪੱਗਾਂ, 25-30 ਗਰਮ ਚਾਦਰਾਂ, ਨੋਹਾਂ ਮੇਰੀਆਂ ਦੀਆਂ ਸਾੜੀਆਂ, ਕੱਪੜੇ, ਧੀਆਂ ਮੇਰੀਆਂ ਦੇ, ਉਹਨਾਂ ਦਾ ਤੋਨੇ ਲਾਤੇ। ਮੈਂ ਆਉਣ ਲੱਗਾ ਲਿਆਵਾਂ ਨਾ, ਮੈਂ ਕਹਾਂ ਯਾਰ ਤੂੰ ਮੇਰੇ ਤੇ ਭਾਰ ਬਹੁਤ ਚਾਹ, ਕਹਾਂ ਮੇਰੇ ਲਈ ਹਰਾਮ ਆ, ਤੇਰੇ ਲਈ ਹਲਾਲ ਆ। ਉਹਨੂੰ ਕਹਿਣਾ ਸੀ ਇੱਕ ਟੈਂਪੋ ਵੀ ਕਰਾ ਦਿਓ ਜਿਹੜੀ ਸਿੱਧੀ ਪਾਕਿਸਤਾਨ ਜਾਵੇ। ਉਹ ਤਾਂ ਦੁਆਵਾਂ ਕਰਦੇ ਆ, ਕਹਿੰਦੇ ਕੰਮ ਚੱਲ ਪਵੇ ਤਾਂ ਫਿਰ ਕਿਆ ਹੀ ਬਾਤ ਆ, ਹੋਰ ਕੀ ਚਾਹੀਦਾ ਹੈ। ਫਿਰ ਤੋੜ ਉਹ ਬਾਰਡਰ ਤੇ ਮੈਨੂੰ ਛੱਡ ਕੇ ਗਿਆ, ਪਾਰ ਕਰਾ ਕੇ ਗਿਆ। ਉਹ ਵਿਆਹ ਸ਼ਾਦੀ ਤੇ ਗਏ? ਵਿਆਹ ਸ਼ਾਦੀ ਤੇ ਸਰਦਾਰਾਂ ਦੇ ਤੇ 7-8 ਦੇ ਗਏ ਆ। ਅੱਛਾ। ਉਹਨਾਂ ਨੇ ਕਹਿਣਾ ਸਪੈਸ਼ਲ ਪਾਕਿਸਤਾਨੀਆਂ ਨੂੰ ਨਾਲ ਲੈ ਕੇ ਆਇਓ। ਅੱਛਾ। ਫਿਰ ਉਹਨਾਂ ਨੇ ਸਾਨੂੰ ਪ੍ਰੋਟੋਕੋਲ ਦੇਣਾ ਬਹੁਤ ਜ਼ਿਆਦਾ, ਸਰਦਾਰਾਂ ਨੇ ਬਹੁਤ ਦਿਲ ਲੱਗਿਆ ਜੀ ਉਹਨਾਂ ਦਾ। ਸ਼ਾਦੀਆਂ ਵੀ ਦੇਖਣੇ ਵਾਲੀਆਂ ਸੀ। ਭੰਗੜਾ ਭੁੰਗੜਾ ਤਾਂ ਨਹੀਂ ਪਾਉਂਦੇ? ਹਾਂ, ਭੰਗੜਾ ਉਹਨਾਂ ਨੇ ਸਾਨੂੰ ਆਪ ਸੁਣਾਇਆ, ਦਿਖਾ ਲਿਆ ਪਾ ਕੇ। ਸਾਨੂੰ ਨਹੀਂ ਕਿਹਾ, ਅਸੀਂ ਉਹਨਾਂ ਨੇ ਪਾਇਆ ਭੰਗੜਾ, ਬੜਾ ਭੰਗੜਾ ਪਾਇਆ ਜੀ ਉਹਨਾਂ। ਇੱਥੇ ਆਪਣੇ ਜਿੱਦਾਂ ਹੁਣ ਤੁਸੀਂ ਆਪਾਂ ਮੁਸਲਮਾਨ ਰਾਜਪੂਤ ਆ ਜਾਂ ਗੁਜਰਾਂ ਵਿੱਚ ਵੀ ਹੈਗੇ, ਹਿੰਦੂਆਂ ਵਿੱਚ ਵੀ ਉੱਥੇ ਹੈਗੇ ਆ, ਤੇ ਹਿੰਦੂ ਕੋਈ ਰਾਜਪੂਤ ਆਪਾਂ ਨੂੰ ਟੱਕਰਿਆ ਉੱਥੇ? ਨਹੀਂ। ਅੱਛਾ। ਉਹ ਹੈ ਹੀ ਸਰਦਾਰ ਜਾਂ ਮੁਸਲਮਾਨ ਹੀ ਆ ਉੱਥੇ। ਉਹਨਾਂ ਦੇ ਪਿੰਡਾਂ ਦੀ ਪੋਜੀਸ਼ਨ ਹੋਰ ਆ, ਆਪਣੇ ਦੀ ਹੋਰ ਆ, ਬਹੁਤ ਸਫਾਈ ਆ ਉਹਨਾਂ ਦੇ ਉੱਥੇ। ਸੜਕਾਂ 2-2 ਪਿੰਡਾਂ ਨੂੰ ਦਿੱਤੀਆਂ ਹੋਈਆਂ, ਬਾਜ਼ਾਰ ਪੱਕੇ ਆ, ਨਾਲੀਆਂ ਸਾਫ ਸੁਥਰੀਆਂ। ਅਸੀਂ ਗਏ ਭੁੱਖੜੀ, ਮੇਰੇ ਪਿੰਡ ਦੇ ਬੰਦੇ ਗੁੱਜਰ ਜਿਹੜੇ ਭੁੱਖੜੀ ਦੇ ਆ, ਇਹ ਮੈਨੂੰ ਕਹਿੰਦੇ ਸਾਡੇ ਪਿੰਡ ਫਿਰ ਕੇ ਆਵੇਂ। ਅੱਛਾ। ਮੈਂ ਗਿਆ ਉੱਥੇ, ਸਰਦਾਰ ਬੈਠੇ 5-4 ਚੌਕ ਦੇ ਵਿੱਚ। ਅਸੀਂ ਉਹਨਾਂ ਨੂੰ ਪੁੱਛਿਆ ਕਿ ਇੱਥੇ ਬਾਬੇ ਜੀਵੇ ਸ਼ਾਹ ਦਾ ਦਰਬਾਰ ਆ। ਅੱਛਾ। ਉਹ ਕਹਿੰਦਾ ਜਿਸਲੇ ਤੁਸੀਂ ਉਹ ਬੁੱਢੇ ਵਾਲੇ ਆਏ ਆ ਨਾ, ਰਾਹ ਦੇ ਵਿੱਚ ਪਿੰਡ ਸ਼ੁਰੂ ਹੋਇਆ, ਉੱਥੇ ਨਾਲ ਹੀ ਸਰਦਾਰ ਬੈਠੇ ਸੀ। ਜਿਸਲੇ ਮੈਂ ਉਤਰ ਕੇ ਚੌਕ 'ਚੋਂ ਗੱਡੀ ਮੋੜ ਲੱਗ ਪਿਆ ਸਰਪੰਚ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸਰਦਾਰ ਜੀ ਆ ਨਾਲੀ ਜਿਹੜੀ ਆ, ਨਾਲੀਆਂ ਤੁਹਾਡੀਆਂ
ਇਹਦਾ ਕੀ ਪ੍ਰੋਸੀਜਰ ਆ ਸਾਫ਼ ਕਰਾਉਣੇ ਦਾ। ਮੈਂ ਨਾ ਉਹਨਾਂ ਦੀਆਂ ਨਾਲੀਆਂ ਦੇਖ ਕੇ ਖੁਸ਼ ਹੀ ਬਹੁਤ ਹੋਇਆ, ਇੰਨੀਆਂ ਸਾਫ਼ ਸੁਥਰੀਆਂ ਨਾਲੀ। ਉਹ ਕਹਿਣ ਲੱਗੇ ਵੀ ਅਸੀਂ ਆਪ ਕਰਦੇ ਹਾਂ ਸਾਡੇ। ਮੈਂ ਕਿਹਾ ਜੀ ਤੁਸੀਂ ਕਰਦੇ ਆ? ਕਹਿੰਦਾ ਜਿੰਨਾ ਜਿੰਨਾ ਹਰ ਭਾਈ ਦਾ ਹਿੱਸਾ ਬਣਦਾ ਉਹ ਸਾਫ਼ ਕਰਕੇ ਰੱਖਦਾ, ਨਹੀਂ ਤੇ ਸ਼ਾਮ ਨੂੰ 4 ਭਾਈ ਜਾ ਕੇ ਉਹਨੂੰ ਪੁੱਛਦੇ ਆ ਕਿਉਂ ਨਹੀਂ ਕਰਦੇ। ਸਰਕਾਰ ਨੇ ਤਾਂ ਪੈਸੇ ਲਾਤੇ ਸਾਡੀ ਸਹੂਲਤ ਲਈ, ਇਹਦੀ ਹਿਫਾਜ਼ਤ ਕਰਨਾ ਸਾਡਾ ਕੰਮ। ਮੇਰਾ ਦਿਲ ਬਹੁਤ ਖੁਸ਼ ਹੋਇਆ। ਮੈਂ ਕਿਹਾ ਇਹੋ ਜਿਹੇ ਲੋਕ ਕਿੱਥੋਂ ਪਿੱਛੇ ਰਹਿ ਜਾਣਗੇ, ਤਰੱਕੀ ਇਹ ਲੋਕਾਂ ਨੇ ਕਰਨੀ। ਉਸ ਮੁਲਕ ਦਾ ਕਾਨੂੰਨ ਆ ਜੀ ਪੰਜਾਬ ਦੇ ਵਿੱਚ ਕਿ ਕੋਈ ਵੀ ਮਕਾਨ ਆਪਣੇ ਤਰ੍ਹਾਂ ਬੇਤੁਕੇ ਨਹੀਂ ਤਾਂ ਕਰ ਲੈਣੇ ਵੀ ਨਾਲ ਦਾ ਬਿਲਕੁਲ ਗਰਕ ਹੋ ਜਾਵੇ। ਉਹਨਾਂ ਦਾ ਇਹ ਆ ਵੀ ਇੱਕ ਤਾਂ ਉਹਨਾਂ ਦਾ ਗੇਟ ਜਿਹੜਾ ਨਾ ਉਹ ਅੰਦਰ ਨੂੰ ਖੁੱਲੇਗਾ, ਬਾਹਰ ਨੂੰ ਨਹੀਂ ਖੁੱਲੇਗਾ। ਦੂਸਰਾ ਉਹਨਾਂ ਦੇ ਗਟਰ ਸ਼ਟਰ ਜਿਹੜੇ ਆ ਨਾ ਉਹ ਵੀ ਉਹਨਾਂ ਦੀ ਹਦੂਦ ਛੋਣਗੇ। ਪਿੱਛੋਂ ਜਿੰਨਾ ਮਰਜ਼ੀ ਉਚਾਈ ਰੱਖ ਲੈਣਗੇ, ਲੇਕਿਨ ਜਿਹੜਾ ਬਾਹਰ ਗੇਟ ਆ ਉਹ ਬਾਜ਼ਾਰ ਦੇ ਲੈਵਲ 'ਚ ਹੋਏਗਾ, ਉਹ ਬਾਜ਼ਾਰ ਤੋਂ ਉੱਚਾ ਨਹੀਂ ਹੋਗਾ, ਸਟੈਪ ਨਹੀਂ ਉਹਦੇ ਬਣਨਗੇ। ਤੇ ਆਪਣੇ ਜਿਹੜਾ ਹਿਸਾਬ ਕਿਤਾਬ ਹੈਗਾ ਬਿਲਕੁਲ ਉਹਦੇ ਉਲਟਾ ਹੀ। ਇਹ ਮੈਂ ਤੁਹਾਨੂੰ ਹੋਰ ਗੱਲ ਦੱਸਦਾ, ਗੰਨੇ ਦੇ ਸੀਜ਼ਨ 'ਚ ਮੈਂ ਗਿਆ ਸੀ, ਗੰਨੇ ਚੱਲਦੇ ਸੀ। ਜਿਹੜਾ ਬੜੇ ਤੋਂ ਬੜਾ ਟਰੈਕਟਰ ਵੀ ਹੈ ਨਾ, ਟਰਾਲੀ 300 ਮਣ ਤੋਂ ਗੰਨਾ ਉੱਤੇ ਨਹੀਂ ਲੱਦ ਕੇ ਜਾ ਸਕਦਾ। ਮੈਸੀ ਦੇ 500-700 ਮਣ ਤੱਕ, ਨਾ 1000 ਤਾਈਂ। ਅਸੀਂ ਆਪਣੇ ਟਰੈਕਟਰ ਤੇ 800-900 ਮਣ ਗੰਨਾ ਲੈ ਕੇ ਜਾਂਦੇ ਆ। ਹੈਂ, ਉਹਨਾਂ ਨੂੰ ਮੈਂ ਪੁੱਛਿਆ ਇਹ ਕੀ ਗੱਲ, ਕਹਿੰਦੇ ਸਾਡੇ ਕਾਨੂੰਨ ਆ ਵੀ ਰਸਤੇ ਬੰਦ ਹੁੰਦੇ ਆ, 300 ਮਣ ਤੋਂ ਉੱਤੇ ਲਿਜਾ ਹੀ ਨਹੀਂ ਸਕਦਾ, ਕੋਈ ਕਾਨੂੰਨ ਹੀ ਨਹੀਂ। ਆਪਣੇ ਤਾਂ ਇਹ ਵੀ ਬੜਾ ਗਲਤ ਕਾਨੂੰਨ ਆ, ਐਲਪੀ ਦੇ ਚੱਕਰ ਦੇ ਵਿੱਚ ਉਧਰ ਵਾਲੇ ਉਧਰ ਨੂੰ ਜਾ ਰਹੇ ਹੁੰਦੇ, ਉਧਰ ਵਾਲੇ ਉਧਰ। ਉਹ ਰਾਹ ਦੇ ਵਿੱਚ ਮੁੜ ਕੇ ਟ੍ਰੈਫਿਕ ਫਸੀ ਹੁੰਦੀ ਆ। ਸਾਡੇ ਤਾਂ ਜੀ ਕੋਈ, ਅਗਰ ਤੁਸੀਂ ਐਲਪੀ ਦੇਣੀ ਹੈ ਜਿਹੜੇ ਨੇੜੇ ਦੇ ਤੁਸੀਂ ਇਹਨਾਂ ਨੂੰ ਦੇਈ ਜਾਓ, ਇਹਨਾਂ ਨੂੰ ਦੇਈ ਜਾਓ। ਦੂਰ ਦਾ ਸਫ਼ਰ ਸਾਡੇ ਦਾ ਕਾਨੂੰਨ ਹੀ ਕੋਈ ਨਹੀਂ ਜੀ ਬਾਬੇ। ਇਸੇ ਕਰਕੇ ਉਧਰ ਮੇਰਾ ਦਿਲ ਬੜਾ ਲੱਗਿਆ। ਕਾਨੂੰਨ ਦੇ ਦਾਇਰੇ 'ਚ ਚੱਲਦਾ ਕੰਮ, ਦੁਨੀਆ ਸਹੀ ਆ, ਸਹੀ ਗੱਲ ਕਰਦੇ ਆ। ਹੋਰ ਕੋਈ ਐਸੀ ਗੱਲਬਾਤ ਜਿਹੜੀ ਆਪਣੇ ਪੰਜਾਬ ਨਾਲੋਂ ਉੱਥੇ ਫਰਕ ਹੋਵੇ ਉਹਦਾ? ਜ਼ਿਮੀਂਦਾਰਾਂ ਦਾ ਬਹੁਤ ਅੱਛਾ ਨਿਜ਼ਾਮ ਆ। ਸਰਕਾਰੀ ਬਿਜਲੀ ਫਰੀ ਆ। ਸਰਕਾਰੀ ਦਫ਼ਤਰ ਬਣਿਆ ਹੈ ਪਿੰਡ ਦੇ ਵਿੱਚ, ਉਹਦੇ ਵਿੱਚ ਔਜ਼ਾਰ ਰੱਖੇ ਗਏ ਆ। ਥੋੜੇ ਜਿਹੇ ਰੇਟ ਦਾ ਉਹ ਬੰਦਾ ਜਿਹਦੇ ਕੋਲ ਔਜ਼ਾਰ ਨਹੀਂ ਬਣਦੇ ਉਹ ਸਬਸਿਡੀ ਦੇ ਕੇ ਉਹ ਕੋਲ ਇਸਤੇਮਾਲ ਕਰਕੇ ਲਿਆਣ ਕੇ ਰੱਖ ਦਿੰਦਾ। ਉਹ ਤੇ ਖਾਦ ਸਪਰੇ ਬੀ ਵਗੈਰਾ ਵੀ ਜਿਹੜੇ ਦਿੰਦੇ ਆ, ਉਹ ਵੀ ਕੋਈ ਸੂਦ ਨਹੀਂ ਉਹਦੇ ਵਿੱਚ ਵੀ। ਫਸਲ ਦੇ ਉੱਤੇ ਆਪਣੇ ਪੈਸੇ ਕਟਾ ਦਵੋ ਅਸਲ ਰੇਟ ਤੇ ਆਪਣੇ ਪਿੰਡ ਮੈਂ ਗਿਆ ਜਿਸਲੇ, ਤੇ ਉਹ ਰਾਮਚੰਦਰ ਨੂੰ ਮਿਲਿਆ। ਰਾਮਚੰਦਰ ਨੂੰ ਫਿਰ ਮੈਂ ਕਿਹਾ ਕੋਈ ਮੇਰੇ ਬਜ਼ੁਰਗਾਂ ਦੇ ਹਮ ਉਮਰ ਦਾ ਕੋਈ ਬੰਦਾ ਹੈ, ਉਹਨਾਂ ਦੀ ਉਮਰ ਦਾ ਬੰਦਾ ਹੈਗਾ ਤਾਂ ਦੱਸੋ। ਉਹ ਫਿਰ ਮੈਨੂੰ 3 ਘਰਾਂ ਕੋਲ ਲੈ ਕੇ ਗਏ। ਉਹਨਾਂ ਨੇ ਵੀ ਬਹੁਤ ਮੇਰਾ ਹਿਆ ਕੀਤਾ, ਬਹੁਤ ਇੱਜ਼ਤ ਦਿੱਤੀ। ਉਹ ਮੈਨੂੰ ਆਉਣ ਨਾ ਦੇਣ ਵੀ ਤੈਨੂੰ ਇੱਥੇ ਰੱਖਣਾ। ਮੈਂ ਕਿਹਾ ਵੀ ਨਹੀਂ, ਮੈਂ ਚਲੇ ਜਾਣਾ, ਰਹਿਣਾ ਨਹੀਂ। ਤੇ ਹੁਣ ਪਿੰਡ ਦੇ ਵਿੱਚ ਗਲੀ ਗਲੀ ਫਿਰੇ ਤੁਸੀਂ? ਹਾਂ ਫਿਰੇ ਮੈਂ ਆਪਣਾ ਘਰ ਵੀ ਦੇਖਿਆ, ਆਪਣਾ ਰਕਬੇ ਤੇ ਗਿਆ, ਉੱਥੇ ਜਿੱਥੇ ਸਾਡੇ ਖੂਹ ਲੱਗੇ ਹੋਏ ਹੁੰਦੇ ਸੀ ਉਹਨਾਂ ਜਗ੍ਹਾ ਤੇ ਬੋਰ ਹੋਏ ਆ, ਮੋਟਰ ਲੱਗਿਆ। ਜੋ ਇੱਕ ਦਿਮਾਗ 'ਚ ਨਕਸ਼ਾ ਸੀ, ਜਿੱਦਾਂ ਬਜ਼ੁਰਗਾਂ ਕੋਲ ਗੱਲਾਂ ਬਾਤਾਂ ਸੁਣੀਆਂ ਸੀ, ਪਿੰਡ ਉਹਦੇ ਮੁਤਾਬਕ ਹੀ ਨਿਕਲਿਆ ਜਾਂ ਫਰਕ ਸੀਗਾ? ਬਿਲਕੁਲ ਉਦਾਂ ਹੀ ਨਿਕਲਿਆ ਜੀ। ਹਾਂ, ਬਹੁਤ ਦੀਦੀ ਬਹੁਤ ਕਰ ਮੈਨੂੰ ਕਹਿਣ ਜੀ ਤੈਨੂੰ ਉੱਥੇ ਉਹਨਾਂ ਨੇ ਚੰਗਾ ਨਹੀਂ ਸਮਝਣਾ। ਮੇਰਾ ਚਾਚਾ ਸੀ ਇੱਕ, ਉਹ ਮੈਂ ਕਿਹਾ ਅੱਛਾ ਕੋਈ ਨਾ, ਮੈਂ ਤਾਂ ਮਿਲ ਜਾਣਾ। ਉਹਨਾਂ ਨੇ ਤਾਂ ਮੈਨੂੰ ਪ੍ਰੋਟੋਕੋਲ ਦੇਣੇ ਵਾਲੀ ਕੋਈ ਅਖੀਰ ਹੀ ਕਰ ਦਿੱਤੀ। ਅੱਛਾ, ਡਰਾਇਆ ਤਾਂ ਹੋਣਾ ਵੀ ਜਿੱਦਾਂ ਹੁਣ ਪਾਕਿਸਤਾਨ ਤੇ ਇੰਡੀਆ ਦੇ ਤਾਲੁਕਾਤ ਆ, ਉਹ ਫਿਰ ਡਰਾਇਆ ਤਾਂ ਹੋਣਾ ਵੀ ਉੱਥੇ ਜਾ ਕੇ ਕੋਈ ਮਸਲਾ ਨਾ ਬਣੇ। ਹਾਂ, ਮੈਨੂੰ ਚਾਚੇ ਮੇਰੇ ਨੇ ਡਰਾਇਆ ਸੀ, ਕਹਿੰਦਾ ਤੂੰ ਐਵੇਂ ਕੰਮ ਗਲਤ ਕਰਨ ਲੱਗਾ। ਮੈਂ ਕਿਹਾ ਮੌਤ ਇੱਕੋ ਦੇ ਨਹੀਂ ਆਉਣੀ ਜੀ, ਆ ਮੇਰੀ ਉੱਥੇ ਮੌਤ ਹੋਈ, ਮੈਂ ਉੱਥੇ ਮੈਨੂੰ ਤਮੰਨਾ ਆ, ਸ਼ੌਕ ਵਾਪੇ ਮੈਂ ਆਪਣਾ ਪਿੰਡ ਦੇਖਾਂ। ਫਿਰ ਮੈਂ ਗਿਆ ਆਪਣੇ ਪਿੰਡ ਰਕਬੇ ਤੇ ਗਿਆ, ਮੈਂ ਜਾ ਕੇ ਮੱਥਾ ਸਜਦਾ ਕੀਤਾ, ਚੁੰਮੀ ਮਿੱਟੀ ਚੁੰਮੀ। ਮੈਂ ਕਿਹਾ ਵੀ ਇੱਥੇ ਮੇਰੇ ਮਾਂ-ਬਾਪ ਰਹਿ ਕੇ ਗਏ ਸਾਰੇ, ਦਾਦਾ ਦਾਦੀ ਸਾਰੇ। ਰੱਬ ਦਾ ਸ਼ੁਕਰ ਅਦਾ ਕੀਤਾ, ਰੱਬ ਦਾ ਸ਼ੁਕਰ ਅਦਾ ਕੀਤਾ ਵੀ ਮੇਰੀ ਇੱਥੋਂ ਤੱਕ ਪਹੁੰਚ ਨਹੀਂ ਸੀ ਜਿੱਥੋਂ ਤੱਕ ਮੈਨੂੰ ਤੂੰ ਦਿਖਾ ਦਿੱਤਾ। ਯਾਨੀ ਸਜਦਾ ਸ਼ੁਕਰ ਅਦਾ ਕੀਤਾ, ਸ਼ੁਕਰ ਅਦਾ ਕੀਤਾ। ਹਾਂ। ਅੱਛਾ, ਇਹ ਯੂਪੀ ਵੀ ਤੁਸੀਂ ਗਏ ਆ, ਦੱਸਦੇ ਆ ਵੀ ਬਾਕੀ ਹੋਰ ਵੀ ਆਪਣਾ ਇਹਨਾਂ ਤੇ ਉਹਨਾਂ ਲੋਕਾਂ ਦਾ ਫਰਕ ਕੀ ਆ? ਯੂਪੀ ਦੇ ਲੋਕਾਂ ਦਾ ਤੇ ਪੰਜਾਬ ਦੇ ਜਿਹੜੇ ਦੂਸਰੇ ਲੋਕ ਆ। ਯੂਪੀ ਦੇ ਲੋਕਾਂ ਨੂੰ ਅਸੀਂ ਅੱਜ ਤੱਕ ਗਏ ਕਲੀਅਰ ਸ਼ਰੀਫ। ਅੱਛਾ, ਕਲੀਅਰ ਸ਼ਰੀਫ ਗਏ ਸੀ। ਕਲੀਅਰ ਸ਼ਰੀਫ ਜਦੋਂ ਗਏ ਆ ਤਾਂ ਸਾਡੇ ਜਾਂਦਿਆਂ ਨੂੰ ਨਾ ਕਵਾਲੀ ਲੱਗੀ ਹੋਈ ਸੀ, ਤੇ ਮੈਂ ਨਾ ਤਮੰਨਾ ਕੀਤੀ ਵੀ ਕੋਈ 2-4 ਹਜ਼ਾਰ ਰੁਪਈਆ ਮੰਮੀ ਕਵਾਲੀ ਤੋਂ ਸਿੱਟਾਂ। ਪਰ ਇੱਕ ਸਰਦਾਰ ਖਲੋਤਾ ਸੀ ਕਵਾਲੀ ਵਾਲੇ ਦੇ ਸਿਰ ਦੇ ਉੱਤੇ,
ਉਹ ਕੋ ਬਰੀਫ ਕੇਸ ਸੀ, ਨਵੀਆਂ ਦੱਥੀਆਂ ਦਾ ਭਰਿਆ ਹੋਇਆ। ਉਹ ਬਰੀਫ ਕੇਸ ਖੋਲੇ, ਦੱਥੀ ਕੱਢੇ, ਇੰਜ ਕਰਕੇ ਪੜਿਆ, ਇੰਜ ਸਿੱਟ ਦੇ। ਅੱਛਾ। ਅੱਲਾ ਜਾਣੇ ਉਹ ਸਰਦਾਰ ਕੋ ਕਿੰਨਾ ਕੁ ਪੈਸਾ ਸੀ, ਤੇ ਅਸੀਂ ਫਿਰ ਸ਼ਰਬਤ ਦੇ ਗਾਹਾਂ ਹੀ ਨਹੀਂ ਹੋਏ। ਅਸੀਂ ਕਿਹਾ ਇਹ ਸਾਡੇ ਬੁੱਕਤ ਦਾ ਕੰਮ ਨਹੀਂ। ਹਾਂ ਮੋੜ ਦਿੱਤੇ ਹਾਂ। ਫਿਰ ਜਿਹੜੇ ਉੱਥੋਂ ਆਇਆ ਮੈਂ, ਫਿਰ ਮੈਂ ਆਣ ਕੇ ਬਾਬੇ ਫਕੀਰ ਜੀ ਨੂੰ ਮਿਲਿਆ। ਮੈਂ ਕਿਹਾ ਬਾਬਾ ਤੇਰੀ ਦੁਨੀਆ ਯਾਦ ਕਰਦੀ ਆ ਉੱਥੇ। ਅੱਛਾ। ਇਹ ਕਹਿਣਾ ਵੀ ਮੇਰਾ ਕਿਤੇ ਜੈਕ ਲਵਾ ਜਿੱਦਾਂ ਵੀ ਲੱਗਾ। ਮੈਂ ਕਿਹਾ ਬਾਬਾ ਮੈਂ ਜਾਣਾ ਆਪਣੇ ਭਤੀਜੇ ਦੀ ਸ਼ਾਦੀ ਤੇ ਮੈਂ ਨਾਲ ਲੈ ਕੇ ਚਲੂਗਾ, ਉਦੋਂ ਵੀਜ਼ਾ ਲੱਭ ਜਾਣਾ। ਇਹਨੂੰ ਵੀ ਮੈਂ ਤਿਆਰ ਕਰ ਲਿਆ। ਅਸੀਂ ਕੋਸ਼ਿਸ਼ ਬੜੀ ਕੀਤੀ, ਉਧਰੋਂ ਕਾਰਡ ਵੀ ਉਹਨਾਂ ਨੇ ਘਲਾਤਾ ਸ਼ਾਦੀ ਦਾ। ਅਸੀਂ ਇਸਲਾਮਾਬਾਦ ਤੱਕ ਗਏ, ਅੰਬੈਸੀ ਵਾਲਿਆਂ ਨੇ ਸਾਨੂੰ ਵੀਜ਼ਾ ਨਹੀਂ ਦਿੱਤਾ। ਇਹ ਥੋੜ੍ਹੀਆਂ ਹੈਗੀਆਂ ਮੁਸ਼ਕਲਾਂ। ਉਦੋਂ ਉਹਨਾਂ ਦਾ ਪਾਇਲਟ ਪੱਖ ਫੜਿਆ ਗਿਆ ਸੀ। ਅੱਛਾ ਅੱਛਾ। ਉਹ ਇਹ ਉਸ ਦੌਰ ਦੇ ਉਹਨਾਂ ਦਿਨਾਂ ਦੀ ਗੱਲ ਆ। ਉਹ ਪਾਇਲਟ ਫੜਿਆ ਕਰਕੇ ਨਾ ਫਿਰ ਉਹ ਸਖਤੀ ਹੋ ਗਈ। ਉਹਨਾਂ ਨੇ ਛੱਡ ਦਿੱਤਾ ਸੀ। ਉਹਨਾਂ ਨੇ ਨਹੀਂ ਨਾ ਮੰਨਿਆ। ਅਸੀਂ ਤੋੜ ਅੰਬੈਸੀ ਜਾ ਕੇ ਉਹਨਾਂ ਦੇ ਬੰਦਿਆਂ ਦਾ ਵੀ ਤਰਲਾ ਕੀਤਾ, ਨਹੀਂ ਦਿੱਤਾ ਉਹਨਾਂ ਨੇ ਵੀਜ਼ਾ। ਉਹਨਾਂ ਨੇ 2 ਮਹੀਨੇ ਸ਼ਾਦੀ ਵੀ ਲੇਟ ਕੀਤੀ। ਫਿਰ ਉਹ ਮਜਬੂਰ ਸੀ, ਫਿਰ ਉਹਨਾਂ ਨੂੰ ਕਰਨੀ ਪਈ। ਅੱਛਾ, ਆਪਾਂ ਨੂੰ ਉੱਥੇ ਫਿਰਦਿਆਂ ਤੁਰਦਿਆਂ ਲੋਕ ਪਛਾਣ ਲੈਂਦੇ ਸੀ ਵੀ ਇਹ ਬੰਦੇ ਬਿਲਕੁਲ ਬਿਲਕੁਲ ਪਛਾਣ ਲੈ। ਸਲਵਾਰ ਤੋਂ। ਅੱਛਾ। ਸਲਵਾਰ ਤੋਂ ਪਛਾਣ ਲੈਂਦੇ ਵੀ ਇਹ ਪਾਕਿਸਤਾਨ ਤੋਂ ਆਇਆ। ਫਿਰ ਜਾਂ ਮੈਂ ਚਾਦਰ ਪਾਉਂਦਾ ਸੀ ਤੇ ਜਾਂ ਮੈਂ ਸਲਵਾਰ ਪਾਉਂਦਾ ਸੀ। ਮੈਂ ਕਿਹਾ ਰੋਕ ਕੇ ਫਿਰ ਪੁੱਛਦੇ ਨਹੀਂ ਸੀ ਵੀ ਕਿੱਥੋਂ। ਬੜਾ ਬਹੁਤ ਕਹਿਣਾ, ਬੱਚੀਆਂ ਵੀ ਮਾਈਆਂ ਵੀ, ਜਿਹੜੀਆਂ ਬੱਚੀਆਂ ਉਹਨਾਂ ਨੇ ਕਹਿਣਾ ਅੰਕਲ ਜੀ ਕਿਆ ਹਾਲ ਆ, ਕਿੱਦਾਂ ਪਰਿਵਾਰ ਤੁਹਾਡਾ। ਤੇ ਜਿਹੜੀਆਂ ਸਿਆਣੀਆਂ ਆ ਉਹਨਾਂ ਨੇ ਵੀਰ ਜੀ, ਵੀਰ ਜੀ, ਪਰਿਵਾਰ ਠੀਕ ਆ, ਬੱਚੇ ਠੀਕ ਆ। ਆਹ ਹੀ ਗੱਲਾਂ ਤਾਂ ਉੱਥੋਂ ਭੁੱਲਣ ਨਹੀਂ ਦੇਦੀਆਂ। ਤੁਹਾਨੂੰ ਯਾਦ ਆ ਰਹੀਆਂ ਅਜੇ ਵੀ? ਯਾਦ ਮੈਂ ਕਹਿੰਦਾ ਮੇਰੇ ਹਰ ਵੇਲੇ ਭੁੱਲਦੀਆਂ ਨਹੀਂ ਮੈਨੂੰ। ਇੱਥੇ ਹਾਲਾਤ ਨਹੀਂ ਯਾਦ ਆਉਂਦੀ ਜਿੰਨਾ ਉਹ ਯਾਦ ਆਉਂਦੀ। ਇਹ ਸੱਚੇ ਪਿਆਰ ਦੀਆਂ, ਸੱਚੇ ਪਿਆਰ ਦੀਆਂ ਨਿਸ਼ਾਨੀਆਂ। ਸੱਚਾ ਪਿਆਰ ਜਿਹੜਾ। ਸੱਚਾ ਪਿਆਰ ਜਿਹੜਾ। ਫਿਰ ਜਦੋਂ ਆਪਾਂ ਉੱਥੋਂ ਆਏ ਆ ਵਾਪਸ, ਫਿਰ ਆਪਾਂ ਨੂੰ ਕੌਣ ਕੌਣ ਛੱਡਣ ਆਇਆ ਸੀ? ਇੱਕ ਭਿੰਦਰ ਸਿੰਘ ਆਇਆ ਸੀ, ਇੱਕ ਸਰਪੰਚ ਸਾਹਿਬ, ਇੱਕ ਉਹ ਬੇਟਾ ਉਹਦਾ। ਇਹ ਛੱਡਣ ਆਏ ਸੀ ਮੈਨੂੰ, ਤੋੜ ਬਾਰਡਰ ਤੇ ਛੱਡ ਕੇ ਗਏ। ਬੰਦੇ ਰੋਂਦੇ ਤਾਂ ਹੋਣੇ ਆ। ਮੈਂ ਕਹੇ ਜੱਫੀਆਂ ਪਾ ਗਿਆ ਸੀ, ਅੱਧਾ ਘੰਟਾ ਰੋਂਦੇ ਹੀ ਰਹੇ ਉੱਥੇ। ਅੱਛਾ। ਆਪਾਂ ਲੈਣ ਕੌਣ ਗਿਆ ਸੀ ਉੱਥੋਂ? ਬੇਟਾ ਮੇਰਾ। ਅੱਛਾ। ਫਿਰ ਇੰਨਾ ਸਮਾਨ ਕਾਹਤੇ ਗੱਡੀ ਤੇ ਲੈ? ਗੱਡੀ ਤੇ ਲੈ ਕੇ ਆਏ। ਦੇਖਦੇ ਹੋਣੇ ਘਰ ਵਾਲੇ ਵੀ, ਪਤਾ ਨਹੀਂ ਸਾਡੇ ਲਈ ਕਿਹੜਾ ਕਿਹੜਾ ਗਿਫਟ ਆਣਾ। ਬਹੁਤ ਨਿਆਣੇ ਖੋਰੂ ਕੱਢਿਆ ਉਹਨਾਂ ਨੇ ਤਾਂ ਆਉਂਦੇ ਨੇ ਆਪਣਾ ਸਮਾਨ ਕੱਢ ਲਿਆ, ਜਿਹੜੀਆਂ ਖੇਲਾਂ ਸੀਗੀਆਂ। ਮੈਂ ਚੱਕੋ ਇਹ ਤੁਹਾਡੀਆਂ ਹੀ ਆ। ਫਿਰ ਚਾਦਰਾਂ, ਫਿਰ ਚਾਦਰਾਂ ਉਹ ਤਾਂ ਮੈਂ ਆਪਣੇ ਦੋਸਤਾਂ ਨੂੰ ਵੰਡੀਆਂ। ਪੱਗਾਂ ਵੀ ਤਾਂ ਚਾਦਰਾਂ ਵੀ ਨਾ, ਮੇਰੇ ਕੋਲ ਵੀ ਹੁਣ ਕੋਈ ਚਾਦਰ ਨਹੀਂ ਰਹੀ, ਸਭ ਬਣ ਦਿੱਤੀਆਂ। ਮੈਂ ਕਿਹਾ ਵੀ ਮੈਂ ਜਿਵੇਂ ਧਾਰੀਵਾਲ ਦੀਆਂ ਬਹੁਤ ਮਸ਼ਹੂਰ ਚਾਦਰਾਂ। ਬਿਲਕੁਲ। ਧਾਰੀਵਾਲ ਵੀ ਸੀ, ਇੱਕ ਹੋਰ ਸੀਗੀ ਚਾਦਰ ਉਹ ਧਾਰੀਵਾਲ ਖਾਡੀ ਦਾ ਕੱਪੜਾ ਬਹੁਤ ਮਸ਼ਹੂਰ ਆ। ਉਹ ਪੱਗਾਂ ਤੁਹਾਨੂੰ ਦੱਸਿਆ, ਬਹੁਤ ਚਾਦਰਾਂ ਵੀ ਬਹੁਤ, ਉਹ ਸਾਰੇ ਨੇ ਤਕਸੀਮ ਕੀਤੀਆਂ। ਫਿਰ ਪਿਆਰ ਦੀਆਂ ਨਿਸ਼ਾਨੀਆਂ ਸੀ, ਵੰਡ ਦਿੱਤੀਆਂ ਹੈ। ਉਹ ਮੈਂ 4 ਚਾਦਰਾਂ ਉਹਨਾਂ ਨੇ ਮੈਨੂੰ ਸਪੈਸ਼ਲ ਦਿੱਤੀਆਂ ਸੀ, ਤੇ ਜਿਨ੍ਹਾਂ ਦੇ ਵਿੱਚ ਉਹ ਮੈਨੂੰ ਕਹਿੰਦੇ ਸੀ 2 ਆਪਣੇ ਕੁੜਬਾਉਂਦੇ ਦੇ, ਇੱਕ ਮੇਰਾ ਦੋਸਤ ਆ ਖਾਲਦ ਚੀਮਾ ਕਠੋਰਾਂ ਦੇ ਵਿੱਚ, ਇੱਕ ਉਹਨੂੰ ਦੇ ਦੇ। ਉਹ ਫਿਰ ਮੈਂ ਉਦਾਂ ਹੀ ਉਹਨਾਂ ਨੂੰ ਦੇ ਦਿੱਤੀਆਂ ਜੀ। ਤੇ ਇੱਕ ਮੈਂ ਆਪਣੇ ਕੋਲ ਰੱਖੀ ਸੀ, ਉਹ 7 ਸਾਲ ਹੋ ਗਿਆ ਹੁਣ ਇਸਤੇਮਾਲ। ਹੁਣ ਉਹ ਵੀ ਖਤਮ ਹੋਈ ਆ। ਹੁਣ ਮੈਂ ਦਾ ਵੀ ਅੱਲਾ ਕਰੇ ਨਾ ਹੋਰ ਵੀ ਚੜਾਵਾ ਚੜ ਜਾਊਗਾ ਕਿਤੋਂ, ਪ੍ਰੋਗਰਾਮ ਆਊਗਾ। ਅੱਛਾ ਜੀ, ਤੁਹਾਡਾ ਸਫ਼ਰ ਤਾਂ ਬੜਾ ਯਾਦਗਾਰ। ਤੁਸੀਂ ਮੁਹੱਬਤਾਂ ਜਿਹੜੀਆਂ ਸ਼ੋਅ ਕਰਾਈਆਂ ਗੱਲ ਕਰਨ ਵਾਲੀ ਦੀ। ਇੱਕ ਹੋਰ ਸ਼ੁਕਲ ਦੀ ਗੱਲ ਦੱਸਦਾ ਤੁਹਾਨੂੰ। ਪਹਿਲੇ ਦਿਨ ਅਸੀਂ ਸਰਪੰਚ ਨੂੰ ਨਾਲ ਲੈ ਕੇ ਚਲੇ ਗਏ। ਅੱਛਾ। ਜਿਸਲੇ ਸ਼ਾਮ ਨੂੰ ਵਾਪਸ ਆਏ ਨਾ ਫਿਰ ਫੁਰ ਕੇ, ਤਾਂ ਉਹਨਾਂ ਦਾ ਬੇਟਾ ਅਰਸ਼ਦ ਕਹਿੰਦਾ ਬਾਪੂ ਡੈਡੀ ਮਾਲ ਡੰਗਰ ਵੇਚਣਾ ਵੇਚਦੇ ਨਹੀਂ ਤੇ ਮੈਂ ਕਸਾਈਆਂ ਨੂੰ ਵੇਚ ਦੇਣਾ। ਮੇਰਾ ਦਿਲ ਨਹੀਂ ਲੱਗਦਾ, ਮੈਂ ਤਾਂ ਅੰਕਲ ਹੋਣਾ ਦੇ ਨਾਲ ਹੀ ਜਾਇਆ ਕਰਦਾ। ਉਦਣ ਹੀ ਉਹਨੇ 2 ਬੰਦੇ ਨੌਕਰ ਰੱਖੇ। ਉਹਨੇ ਕਿਹਾ ਫਿਰ ਉਹ ਵੀ ਪੇ ਪੁੱਤ ਸਾਡਾ ਨਾਲ ਹੀ ਰਹੇ ਆ ਜੀ। ਫਿਰ ਚੰਡੀਗੜ੍ਹ ਉਹ ਉਹਨਾਂ ਦੀ ਬੇਟੀ ਰਹਿੰਦੀ ਸੀ, ਮੁਲਾਜ਼ਮ ਸੀ, ਉੱਥੇ ਅਸੀਂ ਗਏ ਆ। ਮਿਸ ਪੂਜਾ ਨਾਲ ਮੁਲਾਕਾਤ ਕਰਾਈ ਉਹਨਾਂ ਨੇ। ਅੱਛਾ, ਉਹ ਜਿਹੜੀ ਗਾਣੇ ਗਾਉਂਦੀ ਆ। ਵਾਹ ਜੀ ਵਾਹ। ਉਸ ਤਾਂ ਜੀਂਦਿਆਂ ਹੋ ਗਏ ਆ। ਉਹਦਾ ਉਹ ਕੋਲ ਜਿਸਲੇ ਇੱਥੋਂ ਜਿਸਲੇ ਅਸੀਂ ਚੱਲੇ ਆ ਨਾ,
ਉਸ ਵੇਲੇ ਮੈਂ ਇੱਦਾਂ ਬੰਦੇ ਬੈਠੇ ਮੈਨੂੰ ਕਹਿੰਗੇ ਵੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਜੇ ਮੇਰੀ ਜੈਕ ਲੱਗ ਗਿਆ ਨਾ ਮਿਸ ਪੂਜਾ ਨੂੰ ਮਿਲ ਕੇ ਆਊਂਗਾ, ਉਹਨੂੰ ਇੱਧਰ ਦੀ ਦਾਵਤ ਦੇ ਕੇ ਆਊਂ। ਅੱਛਾ। ਇਹ ਕਹਿਣ ਲੱਗੇ ਹਾਂ ਤੂੰ ਕਿੱਥੇ ਜਾਣਾ? ਮੈਂ ਅੱਛਾ ਦੇਖਾਂਗੇ ਜੇ ਟਾਈਮ ਲੱਗ ਗਿਆ। ਉਹ ਕੁਦਰਤੀ ਟਾਈਮ ਲੱਗ ਗਿਆ, ਅਸੀਂ ਚਲ ਗਏ। ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਯਾਰ ਮਿਸ ਪੂਜਾ ਨੂੰ ਮਿਲਣਾ। ਅਸੀਂ ਉਹਦੇ ਦਫ਼ਤਰ ਚਲ ਗਏ। ਉਹ ਨਿੱਕੀ ਜਿਹੀ ਆ ਸੈਕਟਰੀ ਰੱਖਿਆ ਸੀ ਉਹਨੇ। ਉਹਨੇ ਕਿਹਾ ਵੀ ਪਾਕਿਸਤਾਨੋਂ ਮਹਿਮਾਨ ਆਇਆ ਨੇ, ਮੈਡਮ ਕਹਿੰਦੇ ਆ ਉੱਥੇ, ਉਹਨੇ ਮੈਡਮ ਨੂੰ ਮਿਲਣਾ। ਤੇ ਉਹ ਕਹਿੰਗੇ ਉਹ ਤਾਂ ਬੰਬੇ ਗਏ ਸੀ 7 ਦਿਨਾਂ ਦੇ ਦੌਰੇ ਤੇ। ਉਹ ਕਹਿੰਗਾ ਵੀ ਤੁਸੀਂ ਪੁੱਛ ਕੇ ਆਉਂਦੇ। ਉਹ ਕਹਿੰਦਾ ਸਾਨੂੰ ਤਾਂ ਫੋਨ ਨੰਬਰ ਹੈ ਨਹੀਂ ਸੀ। ਉਹਨੇ ਕਿਹਾ ਵੀ ਆਹ ਲੈ ਲਓ ਫੋਨ ਨੰਬਰ, ਅੱਜ ਤੋਂ 7-8 ਦਿਨਾਂ ਨੂੰ ਪਤਾ ਕਰਿਓ, ਫੇ ਆ ਜਾਏਗੀ। 8ਵੇਂ ਦਿਨ ਅਸੀਂ ਫੋਨ ਕੀਤਾ, ਉਹ ਕਹਿੰਦਾ ਜੀ ਆਹੀ ਹੈ ਮੈਡਮ, ਆ ਜਾਓ ਤੁਰ ਮਿਲਾ ਦਿੰਦੇ। ਬਸ ਫਿਰ ਜੀ ਅਸੀਂ ਉਸੇ ਵੇਲੇ ਸਪੀਟਾ ਮਾਰ ਗਏ, ਸ਼ੂਟਰ ਹੋ ਗਿਆ। ਅਸੀਂ ਚੰਡੀਗੜ੍ਹ ਪਹੁੰਚੇ, ਦਫ਼ਤਰੇ ਗਏ ਉਹਦੇ, ਬਹੁਤ ਸ਼ਾਨਦਾਰ ਹੈ। ਤੇ ਕੋਠੀ ਉਹਦੀ ਪਿਛਲੇ ਬੰਨੇ ਆ, ਮੋਹਰੇ ਦਫ਼ਤਰ ਬਣਾਇਆ ਹੈ ਬੁਕਿੰਗ ਲਈ। ਤੇ ਮਿਲੇ, ਉਹਨੇ ਦੱਸਿਆ ਜਾ ਕੇ ਮੈਡਮ ਨੂੰ। ਉਹਨੇ ਕਿਹਾ ਉਹਨਾਂ ਨੂੰ ਤੁਸੀਂ ਸੇਵਾ ਸੂਵਾ ਕਰੋ, ਸ਼ਾਹ ਪਾਣੀ ਪਿਲਾਓ ਮੈਂ ਨਹੀਂ। ਉਹ ਆਈ, ਉਹਨੂੰ ਫਿਰ ਮੈਂ ਦਾਵਤ ਦਿੱਤੀ। ਮੈਂ ਕਿਹਾ ਵੀ ਇੱਕ ਫੰਕਸ਼ਨ ਪਾਕਿਸਤਾਨ ਸਾਡੇ ਕੋਲ ਲਾ ਕਰਕੇ। ਉਹ ਕਹਿੰਗੇ ਨਹੀਂ ਤੋਬਾ ਤੋਬਾ ਬੈਨੀਆਂ। ਕਿਉਂ? ਮੈਂ ਕਿਹਾ ਵੀ ਅਸੀਂ ਤੇਰੀ ਡਿਮਾਂਡ ਪੂਰੀ ਕਰਾਂਗੇ, ਜਿੰਨੀ ਤੇਰੀ ਡਿਮਾਂਡ ਆ ਤੂੰ ਗੱਲ ਕਰ, ਉਨੀ ਡਿਮਾਂਡ ਲੈ ਲਾ। ਤਾਂ ਕਰਿਆ। ਕਹਿੰਦੀ ਮੇਰੇ ਬਰਾਬਰ ਵੀ ਤੁਸੀਂ ਪੈਸੇ ਤੋਲ ਦੂਵੋ ਮੈਂ ਤਾਂ ਵੀ ਨਹੀਂ ਜਾਂਦਾ। ਮੈਂ ਕਿਹਾ ਐਡੇ ਭੈੜੇ ਤਾਂ ਅਸੀਂ ਕੋਈ ਨਹੀਂ। ਕਹਿੰਦੀ ਤੁਹਾਡੇ ਕੋਲ ਕੀ, ਸਾਡੇ ਕੋਲ ਕੀ ਗਰੰਟੀ ਹੈ ਵੀ ਮੈਂ ਜੀ ਦੀ ਵਾਪਸ ਆ ਜਾਊ? ਉਹ ਮੀਡੀਆ ਨੇ ਬਹੁਤ ਗਲਤ ਪ੍ਰੋਪਗੈਂਡਾ। ਮੀਡੀਆ ਨੇ ਉਦੋਂ ਆ ਪਿਸ਼ਾਵਰ ਵਾਲੇ ਬੱਚੇ ਹੋਏ ਸੀ, ਉਹ ਕਹਿੰਦੇ ਤੁਸੀਂ ਮਾਸੂਮ ਬੱਚਿਆਂ ਨੂੰ ਨਹੀਂ ਮਾਫੀ ਦਿੰਦੇ, ਅਸੀਂ ਕਿੱਧਰੋਂ ਸਾਨੂੰ ਮਾਫੀ ਦੇ ਦੋਗੇ? ਪਾਕਿਸਤਾਨ ਨਹੀਂ ਮੈਂ ਜਾਣਾ। ਉਹ ਮੈਂ ਤਾਂ ਚੁੱਪ ਕਰ ਗਿਆ। ਉਹ ਫਿਰ ਸਰਪੰਚ ਕਹਿਣ ਲੱਗਾ ਮੈਡਮ ਸਾਹਿਬ ਇਹ ਆਪਣੇ ਯਾਰਾਂ ਦੋਸਤਾਂ ਨੂੰ ਕੀ ਜਾ ਕੇ ਕਹੂਗਾ। ਉਹਨੇ ਨਾ ਫਿਰ ਉਹਨੇ ਕਿਹਾ ਕੋਈ ਨਿਸ਼ਾਨੀ ਦੇ। ਹਾਂ ਉਹ ਕਹਿੰਦੀ ਅਲਬੱਤਾ ਨਿਸ਼ਾਨੀ ਮੈਂ ਦੇ। ਉਹਨੇ ਜੀ ਮੇਰੇ ਨਾਲ ਤਸਵੀਰ ਬਣਾਈ, ਤਸਵੀਰ ਬਣਾ ਕੇ ਆਪਣੇ ਸੈਕਟਰੀ ਨੂੰ ਕਹਾਂਗੇ ਵੀ ਇਹ ਕੱਪ ਲਿਆ ਬਣਵਾ ਕੇ। ਉਹ ਕੱਪ ਲਿਆ ਬਣਵਾ ਕੇ, ਜਿਸ ਵੇਲੇ ਕੱਪ ਲਿਆ ਅਸੀਂ ਕਿਹਾ ਵੀ ਇਹਦਾ ਕੱਪ ਕਾ ਵੀ ਗਲੋਂ ਹੀ ਲਾਇਆ। ਉਹ ਕਹਿਣ ਲੱਗੀ ਇਹਦੇ ਨਾ ਵਿੱਚ ਚਾਹ ਲਿਆ ਬਣਵਾ ਕੇ। ਆਹੋ ਜਦੋਂ ਗਰਮ ਹੋਇਆ ਤੇ ਉਹ ਤਸਵੀਰ ਆ ਗਈ। ਤਸਵੀਰ ਜਿਸ ਵੇਲੇ ਆਈ ਕਹਾਂਗੇ ਲਓ ਜੀ ਆਹ ਦੇਖੋ ਤਸਵੀਰ। ਉਹ 4 ਚਫੇਰੇ ਨਾ ਫਿਰ ਤਸਵੀਰਾਂ ਆ ਗਈਆਂ, ਮੇਰੀ ਤਾਂ ਉਹਦੀਆਂ। ਉਹ ਕਹਿੰਗੇ ਮੈਂ ਤਾਂ ਆਹੀ ਤੋਹਫਾ ਤੁਹਾਨੂੰ ਦੇ ਸਕਦੇ। ਚਲੋ ਜਿਸ ਵੇਲੇ ਮੈਂ ਉਹ ਲੈ ਕੇ ਆਇਆ ਇੱਥੇ, ਮੈਂ ਆਪਣੇ ਯਾਰਾਂ ਦੋਸਤਾਂ ਨੂੰ ਦਿਖਾ ਲਿਆ। ਜਿਹੜਾ ਵੀ ਕੋਈ ਮੈਨੂੰ ਇੱਕ ਦਿਹਾੜੀ ਪਿੰਡ ਲਿਜਾਣੇ ਦੇ ਇੱਕ, ਮੈਂ ਕਿਹਾ ਦੇਣਾ ਨਹੀਂ, ਇਹ ਤੋਹਫਾ ਦਿੱਤਾ ਆ। ਇਹ ਕੀ ਕਰਨਾ ਯਾਰ? ਹਾਂ ਇਹ ਨਹੀਂ ਮੈਂ ਦੇਣਾ। ਹਾਂ ਮੇਰੇ ਪੋਤੇ ਨੇ ਤੋੜ ਦਿੱਤਾ, ਮੈਂ ਕੁੱਟ-ਕੁੱਟ ਸਦਾਈ ਕਰ ਦਿੱਤਾ ਉਹਨੂੰ। ਅੱਛਾ। ਆਹ ਤੇ ਕਿਉਂ ਤੋੜਿਆ? ਕਿਉਂ ਤੋੜਿਆ? ਏਦਾਂ ਹੋਈ। ਦੁਬਾਰਾ ਚੱਕਰ ਲੱਗਿਆ ਤਾਂ ਫੇਰ ਬਣ ਜਾਏਗਾ। ਹਾਂ ਜੀ। ਤੇ ਤੁਸੀਂ ਹੁਣ ਕੀ ਸੁਨੇਹਾ ਦਿਓਗੇ ਆਪਣਾ ਦੋਵਾਂ ਮੁਲਕਾਂ ਦੀ ਆਵਾਮ ਨੂੰ, ਹਕੂਮਤਾਂ ਨੂੰ? ਅਸੀਂ ਤਾਂ ਇਹ ਸੁਨੇਹਾ ਦਿੰਦੇ ਆ ਵੀ ਸੰਤੋਖ ਹੋ ਜਵੇ ਇਹਨਾਂ ਦਾ ਨਾ, ਦੁਨੀਆ ਵਸਦੀ ਅਮਨ ਚ ਰਹਿ ਜਵੇ, ਸਾਰੇ ਕੋਈ ਆਉਣ ਜਾਣ ਖੁੱਲਾ ਹੋ ਜਵੇ ਹਰ ਕਿਸੇ ਦਾ। ਆ ਤਾਂ ਜਿਹੜੇ ਮੁਲਕਾਂ ਨੇ ਆਪਣਾ ਮਤਲਬ ਲਈ ਪਾਏ ਆ ਰੌਲੇ, ਉਹ ਖਤਮ ਹੋ ਜਾਣ। ਉਹ ਖਤਮ ਹੋ ਜਾਣ। ਦੁਨੀਆ ਚਾਹੁੰਦੀ ਆ, ਹਕੂਮਤ ਨਹੀਂ ਚਾਹੁੰਦੀ। ਬਾਬਾ ਜੀ ਉਹਨਾਂ ਨੇ ਬਹੁਤ ਵਧੀਆ ਪੈਗਾਮ ਦਿੱਤਾ ਕਿ ਮੁਹੱਬਤ ਜਿਹੜੀ ਆ ਨਾ, ਜਿਹਦੇ ਨਾਲ ਹਰ ਸ਼ਾ ਆਪਾਂ ਜਿੱਤ ਸਕਦੇ ਹਾਂ। ਨਫ਼ਰਤ ਨਾਲ 70-75 ਸਾਲ ਹੋ ਗਏ, ਕੁਛ ਵੀ ਨਹੀਂ ਸਿਵਾਏ ਕੜਤਣਾ ਹੀ ਅੱਗੇ ਆਈਆਂ, ਹੋਰ ਕੁਛ ਨਹੀਂ ਆਇਆ। ਤੇ ਇਹ ਜਿਹੜੇ ਇੰਡੀਆ ਵਿੱਚ ਜਾ ਕੇ ਆਉਂਦੇ, ਜਾਂ ਇੰਡੀਅਨ ਜਿਹੜੇ ਪਾਕਿਸਤਾਨ 'ਚੋਂ ਗੇੜਾ ਕੱਢ ਕੇ ਜਾਂਦੇ, ਅਮਨ ਦੇ ਸਫੀਰ ਦੇ ਤੌਰ 'ਤੇ ਜਾਣੇ ਜਾਂਦੇ ਆ। ਔਰ ਇਹਨਾਂ ਦੀਆਂ ਗੱਲਾਂ ਬਾਤਾਂ ਰਿਕਾਰਡ ਕਰਨ ਦਾ ਮਕਸਦ ਵੀ ਇਹੀ ਆ ਕਿ ਇਹ ਜਿਹੜੀਆਂ ਚੀਜ਼ਾਂ, ਪੋਜ਼ੀਟਿਵ ਚੀਜ਼ਾਂ ਜਿਹੜੀਆਂ ਅੱਗੇ ਲੈ ਕੇ ਆਈਏ, ਤਾਂ ਕਿ ਜਿਹੜੀ ਨਫ਼ਰਤ ਆ ਉਹ ਖਤਮ ਹੋਵੇ ਤੇ ਪਿਆਰ ਮੁਹੱਬਤ ਜਿਹੜਾ ਉਹ ਅੱਗੇ ਆਵੇ। ਇਨਸ਼ਾਅੱਲਾ ਜੀ ਫਿਰ ਕਿਸੇ ਨਵੇਂ ਪ੍ਰੋਗਰਾਮ 'ਚ ਨਵੇਂ ਬਜ਼ੁਰਗ ਨਾਲ ਨਵੇਂ ਟੌਪਿਕ ਨੂੰ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰੱਖਾ।